ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਜਿੱਥੇ ਉਹ ਹੱਸਦੇ ਰਹੋ, ਵਸਦੇ ਰਹੋ ਅਤੇ ਖੁਸ਼ ਰਹੋ। ਅਤੇ ਅਗਰ ਤੁਸੀਂ ਯੂਰਪ 'ਚ ਅਤੇ ਮੌਸਮ ਨੂੰ ਇੰਜੋਏ ਕਰੋ, ਅਤੇ ਇੱਥੇ ਆ ਗਈ ਹੈ ਗਰਮੀ। ਅਤੇ ਜਦੋਂ ਗਰਮੀ ਆਉਂਦੀ ਹੈ ਅਤੇ ਲੋਕਾਂ ਦੇ ਦਿਮਾਗ ਨੂੰ ਚੜ੍ਹ ਜਾਂਦੀ ਹੈ। ਅਤੇ ਹੁਣ ਤਾਂ ਕਹਿ ਰਹੇ ਨੇ ਹੀਟ ਵੇਵ ਵੀ ਆਉਣ ਵਾਲੀ ਹੈ। ਕਰਾਚੀ ਆ ਗਈ ਹੈ ਅਤੇ ਕਰਾਚੀ ਹੀਟ ਵੇਵ ਕੀ ਆਈ ਅਤੇ ਉਹਨਾਂ ਦੇ ਖਾਣਿਆਂ 'ਤੇ ਇੱਕ ਬਹਿਸ ਸ਼ੁਰੂ ਹੋ ਗਈ। ਅਤੇ ਚੌਧਰੀ ਸਾਹਿਬ ਬੜੇ ਅੱਜ ਕੱਲ੍ਹ ਖੁਸ਼ ਨੇ, ਮਹਿਜ਼ੂਜ਼ ਹੋ ਰਹੇ ਨੇ। ਮੁਕਾਬਲੇ ਹੋ ਰਹੇ ਨੇ ਲਾਹੌਰ ਦੇ ਕਰਾਚੀ ਦੇ ਮੁਕਾਬਲਿਆਂ 'ਚ। ਅਤੇ ਚੌਧਰੀ ਸਾਹਿਬ ਇਸ ਲਈ ਬਹੁਤੇ ਖੁਸ਼ ਨੇ ਕਿ ਇਹਨਾਂ ਨੇ ਕਰਾਚੀ ਦੇ ਵੀ ਸਾਰੇ ਗੰਦੇ ਅਤੇ ਚੰਗੇ ਖਾਣੇ ਖਾਧੇ ਨੇ, ਅਤੇ ਲਾਹੌਰ ਦੇ ਵੀ। ਅਤੇ ਚੌਧਰੀ ਸਾਹਿਬ ਕੋਲੋਂ ਪੁੱਛ ਲੈਂਦੇ ਹਾਂ ਕਿ ਫਿਰ ਇਹਨਾਂ ਦਾ ਕੀ ਫੈਸਲਾ ਹੈ, ਖਾਣੇ ਕਿੱਧਰ ਦੇ ਚੰਗੇ ਨੇ ਚੌਧਰੀ ਸਾਹਿਬ? ਫੈਸਲਾ ਤੇ ਰਾਣਾ ਸਾਹਿਬ ਦਾ ਤੁਸੀਂ ਮੇਰੇ ਤੋਂ ਜ਼ਿਆਦਾ ਤੁਰੇ ਫਿਰੇ ਹੋ ਹਾਂ, ਤੇ ਜ਼ਿਆਦਾ ਲਾਹੌਰ ਤੁਸੀਂ ਰਹੇ ਹੋ ਨਾਲ ਹੀ ਹੁੰਦੇ ਚੌਧਰੀ ਸਾਹਿਬ। ਤੇ ਫੈਸਲਾ ਤੇ ਐਂਡ ਤੇ ਕਰਾਂਗੇ। ਹਾਂ ਤੇ ਲੇਕਿਨ ਇਹ ਆ ਕਿ ਮੈਨੂੰ ਤੇ ਵਸੀਮ ਅਕਰਮ ਦੀ ਉਹ ਜਿਹੜੀ ਉਹਨੇ ਸੋਸ਼ਲ ਮੀਡੀਆ ਤੇ ਪਾਈ ਵੀਡੀਓ, ਹਾਂ, ਕ੍ਰਿਕਟਰ ਵਸੀਮ ਅਕਰਮ ਨੇ, ਉਹ ਬੜੀ ਮੈਨੂੰ ਮਜ਼ੇਦਾਰ ਲੱਗੀ। ਉਹ ਕੀ ਹੈ? ਉਹ ਇਹ ਖਾਣਿਆਂ ਤੇ ਉਹਨੇ ਕਿਹਾ ਜੀ ਖਾਣਿਆਂ ਦੇ ਉੱਤੇ ਬੜੀ ਲੜਾਈਆਂ ਹੋ ਰਹੀਆਂ ਤੇ ਗੰਡਾਸੇ ਨਿਕਲੇ ਆ ਰਹੇ, ਤਲਵਾਰਾਂ ਨਿਕਲੀਆਂ ਆਈਆਂ ਕਹਿੰਦਾ। ਤੇ ਲਾਹੌਰ ਵਾਲੇ ਕਹਿੰਦੇ ਜੀ ਕਿ ਸਾਡੇ ਖਾਣੇ ਅੱਛੇ, ਤੇ ਕਰਾਚੀ ਵਾਲੇ ਕਹਿ ਰਹੇ ਨੇ, ਤੇ ਇੱਕ ਦੂਜੇ ਦੀ ਤਨਕੀਦ ਹੋ ਰਹੀ ਹੈ। ਲੇਕਿਨ ਉਹਨੇ ਕਿਹਾ ਮੈਂ 42 ਸਾਲ ਰਿਹਾ ਲਾਹੌਰ ਹਾਂ, ਤੇ 14 ਸਾਲ ਰਹਿ ਰਹੇ ਕਰਾਚੀ, 14 ਸਾਲ ਤੋਂ। ਉਹਨੇ ਕਿਹਾ ਦੋਨੇ ਖਾਣੇ ਮੈਂ ਚੈੱਕ ਕੀਤੇ ਆ, ਤੇ ਵੈਸੇ ਜੰਪਰ ਲਾਹੌਰ ਦੀ ਲਾਹੌਰੀਆਂ ਤੇ ਲਾਹੌਰੀ ਕਹਿੰਦਾ ਸਾਰੇ ਖਾਣੇ ਮੈਂ ਦੇਖੇ ਆ, ਨੀਫੇ ਦੇ ਪਾਏ, ਚਿੱਕੜ ਛੋਲੇ ਫਲਾਣੀ ਜਗ੍ਹਾ ਦੇ, ਚਿੱਕੜ ਛੋਲੇ ਫਲਾਣੀ ਜਗ੍ਹਾ ਦੇ, ਫਿਰ ਉਹ ਜਿਹੜਾ ਇੱਕ ਸ਼ਾਹੀ ਕਿਲਾ ਉਹਦੇ ਸਾਹਮਣੇ ਜਿਹੜਾ ਰੈਸਟੋਰੈਂਟ ਆ, ਇਹ ਉਹ ਤੇ ਕਹਿੰਦਾ ਸਾਰੀਆਂ ਮਿਰਚਾਂ ਹੀ ਖਾਧੀਆਂ। ਅੱਛਾ, ਹਾਂ, ਤੇ ਕਹਿੰਦਾ ਕਰਾਚੀ ਦੇ ਜਿਹੜੇ ਖਾਣੇ ਨੇ ਉਹਨਾਂ 'ਚ ਵੈਰਾਈਟੀ ਜ਼ਿਆਦਾ। ਅੱਛਾ। ਅਸਲ ਉਹਦਾ ਪੁਆਇੰਟ ਇਹ ਸੀ, ਉਹਦਾ ਪੁਆਇੰਟ ਬੜਾ ਇੰਟਰਸਟਿੰਗ ਸੀ। ਉਹ ਕਹਿੰਦਾ ਕਿ ਜਿਹੜੇ ਲਾਹੌਰ ਦੇ ਖਾਣੇ ਨੇ ਨਾ, ਇਹ ਸਿਰਫ ਇੱਕ ਐਥਨੀਸਿਟੀ ਨੂੰ ਜਿਹੜਾ ਨਾ ਉਹ ਕੇਟਰ ਕਰਦੇ ਨੇ। ਹਾਂ, ਯਾਨੀ ਕਿ ਜਿਹੜੇ ਲਾਹੌਰੀ ਜਿਹੜੇ ਪੰਜਾਬੀ ਚਨੇ ਖਾਣ ਵਾਲੇ, ਪਾਈ ਖਾਣ ਵਾਲੇ, ਇਹ ਉਹ ਨਾ, ਉਹ ਕਹਿੰਦਾ ਕਰਾਚੀ ਦੀ ਵੈਰਾਈਟੀ ਆ। ਉੱਥੇ ਪਖਤੂਨ ਵੀ ਰਹਿੰਦੇ ਨੇ, ਉੱਥੇ ਬਲੋਚ ਵੀ ਰਹਿੰਦੇ ਨੇ, ਉੱਥੇ ਪੰਜਾਬੀ ਵੀ ਰਹਿੰਦੇ ਨੇ, ਉੱਥੇ ਉਰਦੂ ਸਪੀਕਿੰਗ ਵੀ ਰਹਿੰਦੇ ਨੇ, ਸਿੰਧੀ ਵੀ ਰਹਿੰਦੇ ਨੇ। ਉਹਨਾਂ ਸਾਰਿਆਂ ਨੂੰ ਕਹਿੰਦਾ ਜਿੰਨੇ ਉਹ ਮਤਲਬ ਸਾਰੀ ਡਾਇਵਰਸਿਟੀ ਨਾ ਉਹ ਇਸ ਤਰ੍ਹਾਂ ਹੀ ਖਾਣਿਆਂ 'ਚ ਵੀ, ਯਾਨੀ ਕਿ ਉਹ ਹਰ ਜਿਹੜੀ ਕਿਸਮ ਦੀ ਇੱਕ ਖਾਸ ਕਿਸਮ ਦੇ ਲੋਕ ਖਾਣੇ ਵਾਲੇ ਨਾ, ਉਹਨਾਂ ਨੂੰ ਉਹ ਮਾਰਕੀਟ ਜਿਹੜੀ ਨਾ ਉਹ ਮਤਲਬ ਉਹਨਾਂ ਦੀ ਡਿਮਾਂਡ ਪੂਰੀ ਕਰਦੀ। ਉਹਦਾ ਮਤਲਬ ਇਹ ਸੀ। ਲੇਕਿਨ ਵਸੀਮ ਅਕਰਮ ਦਾ ਜਿਹੜਾ ਆਪਣਾ ਘਰ ਹੈ ਮਾਡਲ ਟਾਊਨ ਪੁਰਾਣਾ, ਅਤੇ ਉਹ ਤੇ ਅਖਤਰ ਪਈਏ ਦੇ ਕਬਾਬ ਬੜੇ ਮਸ਼ਹੂਰ ਨੇ। ਹਾਂ, ਉਹ ਬਿਲਕੁਲ, ਉਹ ਤਾਂ ਮੈਂ ਖਾਧੇ। ਉਹ ਭੁੱਲ ਗਿਆ, ਉਹ ਵੀ ਤੇ ਪਈਏ ਕਰਾਚੀ ਦਾ ਖਾਧੇ ਨੇ ਨਾ ਬਿਲਕੁਲ। ਉਹ ਵੀ ਬੀਫ ਵਾਲੇ ਇਹ, ਅਤੇ ਉਹ ਕਬਾਬ ਦੀ ਕੜਾਈਆਂ, ਅਤੇ ਉਹ ਹੈ ਤੇ ਗੱਲ ਸਹੀ ਨਹੀਂ। ਲਾਹੌਰ ਦੇ ਖਾਣੇ ਵੀ ਇੰਨੇ ਭੈੜੇ ਕੋਈ ਨਹੀਂ ਚੋਏ ਸਾਹਿਬ ਵੈਸੇ। ਹਾਂ, ਨਹੀਂ ਤਾਂ ਹੁਣ ਆਖਰੀ ਦਫੇ ਜਦੋਂ ਗਏ ਆ ਪਿਛਲੇ ਹਫਤੇ, ਤੇ ਨੀਫੇ ਦੇ ਪਾਏ ਖਾਧੇ ਸੀ, ਤੇ ਮੈਨੂੰ ਤਾਂ ਮੈਂ ਬੜੇ ਅਰਸੇ ਬਾਅਦ ਖਾਧੇ। ਤੁਹਾਨੂੰ ਪਤਾ ਮੈਂ ਤੁਹਾਨੂੰ ਛੱਡ ਦਿੱਤੇ ਹੋਏ, ਲੇਕਿਨ ਮੈਨੂੰ ਤਾਂ ਬੜੇ ਮਜ਼ੇਦਾਰ ਲੱਗੇ। ਤੇ ਮੈਂ ਉੱਥੇ ਕੀ ਕਿਹਾ ਸੀ, ਮੈਂ ਕਿਹਾ ਜੀ ਇਸਲਾਮਾਬਾਦ ਤਾਂ ਨਹੀਂ ਲੱਭਦੇ। ਬਸ ਇੱਕ ਫ਼ਰਕ ਹੈ ਜੋ ਸਾਹਿਬ, ਲਾਹੌਰ 'ਚ ਜ਼ਰਾ ਖਾਬੇ ਬਹੁਤ ਖਾਂਦੇ ਨੇ, ਯਾਨੀ ਮਿਕਦਾਰ ਹੋਣੀ ਚਾਹੀਦੀ ਜ਼ਿਆਦਾ। ਜਿਵੇਂ ਅਮਰੀਕੀ ਜਿਹੜੇ ਨੇ ਬਹੁਤ ਵੱਡੀ ਪਲੇਟ ਹੋਣੀ ਚਾਹੀਦੀ ਹੈ, ਅਤੇ ਉਹਦੇ ਖਾਓ। ਅਤੇ ਕਰਾਚੀ ਵਾਲੇ ਜ਼ਰਾ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਨਫਾਸਤ ਹੈ, ਇੰਨੀ ਵੀ ਕੋਈ ਨਹੀਂ। ਉਹਦੀ ਮੁਕਾਬਲਤਨ ਜਿਹੜਾ ਨਾ ਬਿਹਤਰ ਹੈ। ਅਤੇ ਬਾਕੀ ਤਾਂ ਇੱਕ ਇਹ ਕਲਾਸ ਦਾ ਵੀ ਫ਼ਰਕ ਹੁੰਦਾ ਜੋ ਸਾਹਿਬ। ਉੱਥੇ ਤਾਂ ਦੇਖੋ ਗੁਲਬਰਗ ਪੂਰਾ MM ਆਲਮ ਰੋਡ ਅਤੇ ਕਰਾਚੀ ਦੇ ਜਿਹੜੇ ਪੂਰੇ ਹੈ ਨੇ ਉਹਨਾਂ ਦੀਆਂ ਪੋਸ਼ ਮਾਰਕੀਟਾਂ ਅਤੇ DHA ਦੀਆਂ, ਅਤੇ ਉਹ ਜਿਹੜਾ ਜਿੱਥੇ ਜਗ੍ਹਾ ਨਹੀਂ ਮਿਲਦੀ ਸਾਨੂੰ, ਅਸੀਂ ਜਾਂਦੇ ਹਾਂ ਤਿੰਨ ਤਲਵਾਰ ਦੇ ਉੱਤੇ ਕੁਲਾਚੀ, ਉਹ ਵਾਲੇ ਜਿਹੜੇ ਰੈਸਟੋਰੈਂਟ 'ਤੇ ਜ਼ਾਹਿਰ ਹੈ ਕਿ ਐਕਸਪੈਂਸਿਵ ਨੇ, ਆਮ ਰੀਚ 'ਚ ਤੇ ਨਹੀਂ ਆਉਂਦੇ, ਉਹ ਲਾਹੌਰ 'ਚ ਵੀ ਨਹੀਂ ਆਉਂਦੇ। ਅਤੇ ਅਲਾਂਤੋਂ ਉੱਥੇ ਆਉਂਦਾ ਕਾਬੂ, ਇਸਲਾਮਾਬਾਦ ਨਹੀਂ ਆਉਂਦਾ ਸਾਡੇ ਕਾਬੂ ਆਉਂਦਾ। ਅਤੇ ਉਹ ਲੀਡ ਦੇ ਖਾਣੇ ਤਾਂ ਵੱਖਰੇ ਨੇ, ਗਰੀਬ ਆਦਮੀ ਦੇ ਖਾਣੇ ਦੀ ਗੱਲ ਹੋਣੀ ਚਾਹੀਦੀ। ਹਾਂ, ਲੇਕਿਨ ਇਹ ਵੀ ਗਰੀਬ ਆਮ ਬੰਦੇ ਦੇ ਲੋਕਾਂ ਦੀ ਵੀ ਗੱਲ ਹੋ ਰਹੀ ਹੈ। ਲੇਕਿਨ ਬਹਰਹਾਲ ਫਿਰ ਵੀ ਮੇਰੇ ਖਿਆਲ ਕਰਾਚੀ ਸਸਤਾ ਨਹੀਂ ਰਹਿਣਾ ਸਾਹਿਬ ਲਾਹੌਰ ਦੇ ਨਾਲੋਂ, ਜ਼ਰਾ ਖਾਣੇ ਦੇ ਹਿਸਾਬ ਨਾਲ ਵੀ ਮੇਰੇ ਖਿਆਲ ਪੈਸੇ ਜ਼ਾਹਿਰ ਹੈ ਰੇਟ ਮੁਨਾਸਬ ਹੁੰਦੇ ਨੇ। ਗਰੀਬ ਪਰਵਰ ਸ਼ਹਿਰ ਹੈ, ਅਤੇ ਲੇਕਿਨ ਉਹ ਜਿੱਥੇ ਖਾਣਾ ਸਸਤਾ ਹੋਵੇ, ਅਤੇ ਜਿਸ ਤਰ੍ਹਾਂ ਉੱਥੇ ਮਸਾਇਲ ਵੀ ਬਹੁਤੇ ਜ਼ਿਆਦਾ ਹੁੰਦੇ ਨੇ। ਵਸੀਮ ਅਕਰਮ ਨੇ ਗੱਲ ਕੀਤੀ ਹੈ ਉੱਧਰ ਮਿਰਚਾਂ ਦੀ, ਅਤੇ ਤੁਸੀਂ ਵੀਰ ਦੇ ਧਾਗਾ ਕਬਾਬ ਵੀ ਖਾਧੇ ਨੇ ਜਾ ਕੇ ਰੋਡ ਦੇ ਉੱਤੇ ਕਰਾਚੀ, ਉਹਦੇ 'ਚ ਕਿੰਨੀਆਂ ਮਿਰਚਾਂ, ਲੇਕਿਨ ਮਜ਼ੇਦਾਰ ਹੁੰਦੇ ਉਹ ਵੀ। ਮਜ਼ੇਦਾਰ ਤਾਂ ਮਿਰਚ ਹੋਏਗੀ ਅਤੇ ਮਜ਼ੇਦਾਰ ਤੇ ਹੋਣੀ। ਉਹ ਕੈਫੇ ਲਜ਼ੀਜ਼ ਦੀ ਕੜਾਈ ਵੀ ਖਾਧੀ ਹੋਈ। ਹਾਂ, ਉਹ ਤਾਂ ਖਾਧੀ ਹੈ, ਉੱਧਰ ਦੀ ਵੀ ਖਾਧੀ ਹੈ, ਸਾਰੀਆਂ ਸ਼ਾਵਾਂ ਖਾਧੀਆਂ। ਮਿਰਚਾਂ ਤੇ ਉੱਥੇ ਵੀ ਨੇ। ਤੇ ਰਾਸ਼ਦ ਦੀ ਆਪਣਾ ਮੱਛੀ, ਰਾਸ਼ਦ ਤੇ ਇੱਕ ਕਲਾਸ ਹੈ, ਉਹ ਤੇ ਹੈ ਵੈਸੇ। ਉਹ ਤੇ ਲੇਕਿਨ ਵੈਸੇ ਉਹ ਵੀ ਮੈਂ ਤੁਹਾਨੂੰ ਦੱਸਾਂ, ਜਿਹੜਾ ਕਿ ਰਾਸ਼ਦ ਜਿਹੜਾ ਹੈ ਨਾ ਕਿਮਾੜੀ, ਉਹਦੇ ਟੇਸਟ ਤੇ ਜਿਹੜਾ ਹੈ ਬਹਾਦਰਾਬਾਦ ਮੇਰੇ ਖਿਆਲ, ਉਹ ਦੋਨੇ ਆਪਾਂ ਚੈੱਕ ਕੀਤੇ। ਹਾਂ ਬਿਲਕੁਲ, ਉਹਨੇ ਫਰਕ ਹੈ। ਮੈਂ ਐਤਕੀ ਗਿਆ ਸੀ, ਤੇ ਮੈਂ ਜਿਹੜੀ ਕਿਮਾੜੀ ਵਾਲਾ ਨਾ ਉਹਦਾ ਆਪਣਾ ਟੇਸਟ, ਉਹ ਕਿਮਾੜੀ ਤੇ ਬੜਾ ਜ਼ਬਰਦਸਤ ਹੈ। ਲੇਕਿਨ ਉਹ ਚੋਈ ਸਾਹਿਬ ਇਹ ਗੱਲਾਂ ਕਿਉਂ ਹੁੰਦੀਆਂ ਨੇ, ਖਾਣਿਆਂ ਦਾ ਕਿਉਂ ਕੰਪੈਰੀਜ਼ਨ ਹੋ ਰਿਹਾ ਲੱਗੇ ਨੇ ਕਿ ਕਰਾਚੀ ਇਹ ਅਸਲ ਲਾਹੌਰ ਦੇ? ਬਿਲਕੁਲ, ਦੇਖੋ ਇਹ ਕੁਝ ਉੱਧਰ ਦੇ ਚੰਗੇ, ਕੁਝ ਇੱਧਰ ਦੇ ਚੰਗੇ। ਰਾਣਾ ਸਾਹਿਬ, ਹੁਣ ਇਹ ਦੌਰ ਹੈ ਸੋਸ਼ਲ ਮੀਡੀਆ ਦਾ। ਉਹ ਤੇ ਹੁਣ ਦੌਰ ਨਹੀਂ ਰਿਹਾ ਕਿ ਲੋਕ ਲੈਂਡਲਾਈਨ ਤੋਂ ਫੋਨ ਕਰਦੇ ਹੁੰਦੇ ਸੀ, ਫਿਰ ਬੰਦਾ ਬੁਲਾਉਣ ਜਾਈਦਾ ਸੀ ਮਹੱਲੇ 'ਚੋਂ
ਪੰਜਵੇਂ ਛੇਵੇਂ ਘਰ 'ਚ ਕਿ ਤੁਹਾਡਾ ਫੋਨ ਆਇਆ। ਹੁਣ ਤੇ ਤੁਹਾਨੂੰ ਪਤਾ ਕਿ ਬੱਚੇ ਕੋ ਫੋਨ ਆ, ਤੇ ਫੋਨ ਤੇ ਉਹ ਫੂਡ ਪਾਂਡੇ ਦੇ ਉੱਤੇ ਖਾਈ ਜਾਂਦੇ ਨੇ। ਹਾਂ, ਫੋਨਾਂ ਤੇ ਉਹ ਸਾਰੀਆਂ ਆਨਲਾਈਨ ਚੀਜ਼ਾਂ ਆ ਚੋਈ ਗਈਆਂ। ਸਾਹਿਬ ਇਸ ਤੋਂ ਜ਼ਿਆਦਾ ਜਿਹੜਾ ਹੈ ਨਾ ਇੱਥੇ ਤੇ ਹੈ ਫੂਡ ਦੀ ਕੁਆਲਿਟੀ ਦਾ ਉਹਨੂੰ ਡਿਟਰਮਨ ਕਰਨਾ। ਇਹ ਨਹੀਂ ਕਿ ਮਜ਼ੇ ਦੇ ਖਾਣੇ ਕਿਹੜੇ ਨੇ, ਇੰਨੀ ਮਿਰਚਾਂ ਕਿਹਦੇ 'ਚ ਘੱਟ ਨੇ, ਅਤੇ ਗਰੀਬ ਆਦਮੀ ਨੂੰ ਕਮ ਸੇ ਕਮ ਕੁਆਲਿਟੀ ਦਾ ਖਾਣਾ ਮਿਲੇ, ਮਿਰਚ ਪਵੇ ਅਤੇ ਸੁਰਖ ਵੀ ਖਾਂਦੇ ਹੋਣ। ਉਹ ਤਾਂ ਖਾਲਸ ਤਾਂ ਹੋਣੀ ਚਾਹੀਦੀ ਨਾ ਚੋਈ ਸਾਹਿਬ ਮਿਰਚ। ਨਮਕ ਜਿਹੜਾ ਹੋਵੇ ਉਹਦੇ ਪੱਥਰ 'ਤੇ ਨਾ ਹੋਵੇ। ਬਿਲਕੁਲ। ਯਾਨੀ ਹਲਦੀ ਇਹ 'ਚ ਉਹਨਾਂ ਨੇ ਕੋਈ ਹੋਰ ਸ਼ਾਇਦ 'ਤੇ ਨਾ ਰਲਾਈ ਹੋਵੇ, ਕੀਮੇ 'ਚ ਖੋਤੇ ਦਾ ਗੋਸ਼ਤ 'ਤੇ ਨਾ ਪਾਇਆ ਹੋਵੇ। ਇਸ ਤਰ੍ਹਾਂ ਦੇ ਮਸਾਇਲ ਜੋ ਬਿਲਕੁਲ। ਔਰ ਦੂਸਰੇ ਇੱਥੇ ਤੇ ਕੁਆਲਿਟੀ ਤੁਹਾਨੂੰ ਪਤਾ ਬੜੀ ਕੰਪਰੋਮਾਈਜ਼ ਹੈ ਪਾਕਿਸਤਾਨ 'ਚ। ਤੇ ਕੁਆਲਿਟੀ ਤੋਂ ਗੱਲ ਯਾਦ ਆਈ ਕਿ ਖਾਣੇ ਦੀ ਡਿਬੇਟ ਵਿੱਚ ਤੁਹਾਨੂੰ ਪਤਾ ਮਰੀ ਤੇ ਜੇਲਮ ਦਾ ਵੀ ਜ਼ਿਕਰ ਆਇਆ। ਅੱਛਾ, ਹਾਂ, ਤੇ ਮਰੀ ਦਾ ਬੜਾ ਜ਼ਰੂਰੀ ਰਹਿਣਾ। ਪਹਿਲੇ ਤਾਂ ਗੱਲ ਰੱਖੋ, ਪਹਿਲੇ ਮਰੀ ਵਾਲੇ ਤੇ ਗੱਲ ਕਰਾਂਗੇ। ਉਧਰ ਦੇ ਖਾਣੇ ਦਾ ਤੇ ਮੈਂ ਬਹੁਤ ਹੀ ਖਿਲਾਫ ਹਾਂ, ਜਿਸ ਤਰ੍ਹਾਂ ਦੇ ਗੰਦੇ ਖਾਣੇ ਨੇ ਨਾ ਚੋਈ ਸਾਹਿਬ। ਬਸ ਕੋ ਫਵਾਦ ਚੌਧਰੀ ਮਰੀ ਦੇ ਖਾਣੇ ਤੇ ਕਮੈਂਟ ਕਰ ਬੈਠੇ ਨੇ। ਉਹਨੇ ਕੀ ਕਹਿਤੇ? ਉਹਨਾਂ ਨੇ ਇਹ ਕਿਹਾ ਕਿ ਉਹ ਕੋਈ ਮਤਲਬ ਖਾਣੇ, ਉਹਨਾਂ ਨੇ ਕਿਹਾ ਉਹ ਅਸਲ ਫਵਾਦ ਚੌਧਰੀ ਸਾਹਿਬ ਨੇ ਜ਼ਰਾ ਡਿਬੇਟ ਨੂੰ ਵਧਾਉਣੇ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਲਾਹੌਰ ਤੇ ਕਰਾਚੀ ਦੀ ਗੱਲ ਹੋ ਰਹੀ ਹੈ, ਲੇਕਿਨ ਮਤਲਬ ਉਹ ਥੋੜੀ ਮਿਆਰ ਦੀ ਗੱਲ ਵੀ ਕਰ ਰਿਹਾ ਸੀ ਨਾ। ਅੱਛਾ, ਉਹਨਾਂ ਨੇ ਕਿਹਾ ਮਰੀ ਦੀ ਗੱਲ ਵੀ ਕਰ ਲਓ, ਉੱਥੇ ਵੀ ਖਾਣੇ ਬੜੇ ਗੰਦੇ ਹੁੰਦੇ ਨੇ। ਤੇ ਅਨਸਾਰ ਬਾਸੀ ਸਾਹਿਬ ਉੱਥੇ ਤੇ ਬਹੁਤ ਹੀ ਦੁਨੀਆ ਦਾ ਮੈਂ ਕਹਿੰਦਾ ਸਭ ਤੋਂ ਭੈੜਾ ਖਾਣਾ ਮਿਲਦਾ ਹੀ ਮਰੀ 'ਚ ਹੈ। ਹੁਣੇ ਮਨਾਲ ਗਿਆ ਤੇ ਕੁਝ ਥੋੜਾ ਜਿਹਾ ਕੁਝ ਬਿਹਤਰ ਹੋਇਆ, ਨਹੀਂ ਇਹਦੇ 'ਚ ਸਭ ਬੜੇ ਮੈਂ ਗੰਦੇ ਤਜਰਬੇ ਕੀਤੇ ਹੋਏ ਨੇ, ਬਹੁਤ ਹੀ ਗੰਦੇ। ਉਹ ਵਿੱਚ ਅਨਸਾਰ ਬਾਸੀ ਸਾਹਿਬ ਗੁੱਸਾ ਕਰ ਗਏ। ਉਹਨਾਂ ਨੇ ਕਿਉਂ ਕੀਤਾ? ਉਹ ਮਰੀ ਦੇ ਰਹਿਣ ਵਾਲੇ ਨੇ ਨਾ, ਤੇ ਮਰੀ ਦੇ ਰਹਿਣ ਨਾਲ ਕੀ ਖਾਣਾ ਗੰਦਾ ਹੈ ਤੇ ਫਿਰ ਇਹਦਾ ਉਹਨਾਂ ਨੇ ਕਿਹਾ ਆਪਣੇ ਜੇਲਮ ਦਾ ਦੱਸੋ। ਉਹ ਚੌਧਰੀ ਸਾਹਿਬ ਨੇ ਬੜਾ ਉਹਨਾਂ ਨੂੰ ਮਜ਼ੇਦਾਰ ਜਵਾਬ ਦਿੱਤਾ। ਉਹਨਾਂ ਨੇ ਕਿਹਾ ਗੱਲ ਜੇਲਮ ਦੀ ਨਹੀਂ ਹੈ, ਮੈਂ ਮਰੀ ਦੇ ਇਸ ਗੱਲ ਕੀਤੀ ਹੈਗਾ ਟੂਰਿਸਟ ਸਿਟੀ। ਹਾਂ, ਤੇ ਉਹਨਾਂ ਨੇ ਕਿਹਾ ਟੂਰਿਸਟ ਸਿਟੀ ਜਿਹੜਾ ਨਾ ਉਹਦੇ ਖਾਣੇ ਦਾ ਮਿਆਰ ਹੋਣਾ ਚਾਹੀਦਾ। ਅਸੀਂ ਤਾਂ ਕਹਿੰਦੇ ਕਿ ਛੋਟਾ ਜਿਹਾ ਸ਼ਹਿਰ ਆ ਤੇ ਜੇਲਮ, ਤੇ ਅਸੀਂ ਤੇ ਚਲੋ ਜਿਹੜਾ ਵੀ ਖਾਂਦੇ ਅਸੀਂ ਤਾਂ ਕਹਿੰਦਾ ਬਾਕੀ ਸ਼ਹਿਰ ਬਾਦ ਕੀਤੇ ਹੋਏ ਨੇ। ਤੇ ਉਹ ਤੇ ਲੇਕਿਨ ਉਧਰੋਂ ਜਵਾਬ ਆਇਆ, ਉਹਨਾਂ ਨੇ ਕਿਹਾ ਜੀ ਕਿ ਤੁਸੀਂ ਗੁੱਸਾ ਹੀ ਕਰ ਗਏ ਹੋ, ਕਦੀ ਬੰਦਾ ਲਾਹੌਰ ਇਸਲਾਮਾਬਾਦ ਆਉਂਦੇ ਜਾਂਦੇ ਜੇਲਮ ਰੁਕ ਲੈਂਦਾ, ਕੁਝ ਖਾਣਾ ਪੀਣਾ ਪਿਆ ਹੀ ਜਾਂਦਾ ਵਾ, ਤੇ ਉਹਨਾਂ ਦੇ ਆਪਣੇ ਖਾਣੇ ਦੀ ਵੀ ਗੱਲ ਕਰੋ। ਲੇਕਿਨ ਗੱਲ ਇਹ ਤੁਹਾਡੀ ਗੱਲ ਮਰੀ ਦੀ ਸਹੀ ਕਿ ਮਰੀ ਜਿਹੜਾ ਵਾਕਈ ਟੂਰਿਸਟ ਪਲੇਸ ਆ, ਲੇਕਿਨ ਬਹੁਤ ਗੰਦੇ ਖਾਣੇ, ਬਹੁਤ ਹੀ। ਤੁਹਾਨੂੰ ਪਤਾ ਇਹ ਕੰਪੇਨ ਵੀ ਚੱਲੀ ਸੋਸ਼ਲ ਮੀਡੀਆ ਤੇ। ਚਿਕਨ ਵੱਖਰਾ ਹੁੰਦਾ, ਪਾਣੀ ਵੱਖਰਾ, ਦਾਲ ਲੈ ਲਓ ਤੇ ਦਾਲ ਨਜ਼ਰ ਆਉਂਦੀ ਹੈ ਵੱਖਰੀ ਹੈ, ਪਾਣੀ ਵੱਖਰਾ, ਮਿਰਚਾਂ ਵਾਲਾ ਪਾਣੀ ਵੱਖਰਾ। ਉਹ ਫਿਰ ਲੜਦੇ ਵੀ ਨੇ, ਬਦਤਮੀਜ਼ ਬੜੇ ਨੇ। ਬਹੁਤ ਇਹ ਗੱਲ ਕਰਨ ਲੱਗਾ ਸੀ ਕਿ ਨਾਲ ਬਦਤਮੀਜ਼ ਵੀ ਨੇ, ਬਹੁਤ ਬਦਤਮੀਜ਼ ਨੇ, ਬਹੁਤ ਬਦਤਮੀਜ਼ ਨੇ। ਤੇ ਟੂਰਿਜ਼ਮ ਲਈ ਤੇ ਨਾਂ ਤੇ ਮਜ਼ਾਕ ਹੈ, ਉਹ ਤੇ ਲੁੱਟਦੇ ਨੇ ਲੋਕਾਂ ਨੂੰ। ਬਿਲਕੁਲ। ਤੇ ਉਹ ਚਾਹ ਵੀ ਉਨੀ ਗੰਦੀ, ਉਹ ਜਿਹੜੀ ਉਹ ਆਪਣਾ ਮਸ਼ੀਨਾਂ ਵਾਲੀ ਹੈਗੀ ਉਹ, ਹਾਂ ਬਿਲਕੁਲ, ਉਹ ਸਟੀਮ ਮਸ਼ੀਨ ਵਾਲੀ ਚਾਹ ਬਹੁਤ ਹੀ ਖਰਾਬ ਹੁੰਦੀ ਹੈ। ਮਤਲਬ ਤੁਸੀਂ ਕੋਈ ਚੀਜ਼ ਜ਼ਾਹਰ ਟੂਰਿਸਟ ਪਲੇਸਾਂ ਤੇ ਅੱਛੇ ਖਾਣੇ ਲੋਕਾਂ ਨੂੰ ਮਿਲਣੇ ਚਾਹੀਦੇ ਨੇ, ਔਰ ਮਿਆਰੀ। ਔਰ ਦੂਸਰਾ ਇਹ ਹੈ ਕਿ ਜਿਹੜਾ ਤੁਸੀਂ ਮਿਆਰ ਦੀ ਗੱਲ ਕਰ ਰਹੇ ਸੀ ਉਹ ਤੇ ਜ਼ਾਹਰ ਹੈ ਉੱਥੇ ਨਾ ਲਾਹੌਰ ਵਿੱਚ ਕੰਪਰੋਮਾਈਜ਼ ਆ, ਕਰਾਚੀ ਵੀ, ਮਰੀ ਵੀ, ਹਰ ਜਗ੍ਹਾ। ਕਿਉਂਕਿ ਸਾਡੇ ਉਸ ਤਰ੍ਹਾਂ ਅਥਾਰਟੀ ਹੈ ਫੂਡ ਅਥਾਰਟੀ ਵਗੈਰਾ, ਲੇਕਿਨ ਉਸ ਤਰ੍ਹਾਂ ਨਾ ਇਹਨਾਂ ਦਾ ਚੈੱਕ ਐਂਡ ਬੈਲੈਂਸ ਹੈ, ਨਾ ਜਿਹੜੇ ਰੈਸਟੋਰੈਂਟ ਓਨਰਸ ਆ ਉਹਨਾਂ ਦੀ ਵੀ ਕੋਈ ਪ੍ਰਾਇਰਟੀ ਹੁੰਦੀ ਹੈ। ਅੱਛੇ ਰੈਸਟੋਰੈਂਟ ਵੀ ਤੁਹਾਨੂੰ ਪਤਾ ਕਿ ਆਪਣਾ ਆਇਲ ਕਿਹੜਾ ਯੂਜ਼ ਕਰਦੇ ਆ। ਮੈਂ ਤੇ ਪੂਰਾ ਕੰਮ ਕੀਤਾ ਹੈ, ਉਹ ਗੰਦੀ ਤੋਂ ਗੰਦੀ ਕੰਪਨੀ ਦਾ ਮਸ਼ਹੂਰ ਰੈਸਟੋਰੈਂਟ, ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹਾਂਗਾ ਕਿਉਂਕਿ ਉਹ ਬਿਹਾਈਂਡ ਦਾ ਸੀਨ ਹੁੰਦੇ ਨੇ, ਉਹ ਤੇ ਕਿਚਨ 'ਚ ਹੁੰਦਾ ਵਾ। ਇਸ ਕਰਕੇ ਪੂਰੀ ਦੁਨੀਆ 'ਚ ਜਿਹੜਾ ਟਰਾਂਸਪੇਰੈਂਟ ਕਿਚਨ ਆ, ਨਜ਼ਰ ਆਉਣਾ ਚਾਹੀਦਾ ਕਿ ਕਿਚਨ ਜਿਹੜਾ ਕੰਮ ਹੋ ਰਿਹਾ ਕਿ ਕਿਚਨ 'ਚ ਕਿੰਨੀ ਸਫਾਈ, ਉਹਦਾ ਕਨਸੈਪਟ। ਉਹ ਤੇ ਲਾਈਵ ਕਿਚਨ ਵੀ ਹੁੰਦੇ ਨੇ, ਲਾਈਵ ਕਿਚਨ ਕਿ ਸ਼ੀਸ਼ਾ ਲੱਗਾ ਦੁਨੀਆ 'ਚ, ਠੀਕ ਹੈ ਕਿ ਬਈ ਤੁਸੀਂ ਖਾਣੇ ਦਾ ਆਰਡਰ ਦਿੱਤਾ ਹੈ, ਤੁਸੀਂ ਲਾਈਵ ਚੈੱਕ ਕਰ ਲਓ ਬਣਾ ਕਿਸ ਤਰ੍ਹਾਂ ਰਹੇ ਨੇ, ਪੈਕਿੰਗ ਕਿਸ ਤਰ੍ਹਾਂ ਹੋ ਰਹੀ ਹੈ। ਤੇ ਉਹ ਤੇ ਇੱਥੇ ਹੈ ਹੀ ਨਹੀਂ ਕਨਸੈਪਟ ਬਿਲਕੁਲ। ਔਰ ਮੇਰਾ ਤੇ ਬੜੀ ਅਰਸੇ ਤੋਂ ਹੈ ਖਾਹਿਸ਼ ਕਿ ਪਾਕਿਸਤਾਨ ਮਤਲਬ ਹਾਲੇ ਅਸੀਂ ਬਹੁਤ ਪਿੱਛੇ ਹਾਂ ਮਿਆਰ 'ਚ। ਇਹ ਜਿਹੜੇ ਆਇਲ ਆ ਨਾ ਜ਼ਿਆਦਾ ਤੁਹਾਨੂੰ ਪਤਾ ਨਾ ਸਭ ਤੋਂ ਬੁਨਿਆਦੀ ਚੀਜ਼ ਹੈ ਜਿਹੜੀ ਲੋਕਾਂ ਨੂੰ ਹਾਰਟ ਡਿਜ਼ੀਜ਼ ਕਰਦੇ ਨੇ, ਬਲੱਡ ਪ੍ਰੈਸ਼ਰ, ਸ਼ੂਗਰ। ਇਹ ਹਰ ਰੈਸਟੋਰੈਂਟ ਨੂੰ ਇਹ ਜ਼ਰੂਰੀ ਕਰ ਦੇਣਾ ਚਾਹੀਦਾ ਲਾਅ ਦੇ ਜ਼ਰੀਏ ਕਿ ਉਹ ਦੱਸੇ ਕਿ ਮੈਂ ਆਇਲ ਕਿਹੜਾ ਯੂਜ਼ ਕਰਦਾ, ਉਹ ਲਿਖ ਕੇ ਲਾਵੇ। ਔਰ ਇਹ ਮਤਲਬ ਤੁਹਾਨੂੰ ਪਤਾ ਇੱਥੇ ਬਹੁਤ ਖਰਾਬ ਕੁਆਲਿਟੀਆਂ ਦੇ ਜਿਹੜੀਆਂ ਕੋਈ ਕੰਪਨੀਆਂ ਦੇ ਨਾਮ ਨਹੀਂ, ਉਹ ਵੀ ਮਾਰਕੀਟ ਮਿਲ ਜਾਂਦੇ ਨੇ, ਉਹ ਪਾ ਦਿੰਦੇ ਨੇ ਹੋਟਲਾਂ ਵਾਲੇ, ਕਿਉਂਕਿ ਉਹ ਪ੍ਰੈਜੈਂਟੇਸ਼ਨ ਅੱਛੀ ਹੁੰਦੀ ਹੈ, ਪਲੇਟ ਸਾਫ਼ ਸੁਥਰੀ ਹੈ। ਉਹ ਇੱਕ ਵਾਰੀ ਤੁਹਾਨੂੰ ਯਾਦ ਹੈ ਅਸੀਂ ਪਿਸ਼ਾਵਰ ਪੁੱਛਿਆ ਸੀ ਘਿਓ ਕਿਹੜਾ ਪਾਉਂਦੇ ਹੋ, ਕਹਿੰਦੇ ਬਹੁਤ ਆਲਾ ਕੁਆਲਿਟੀ ਦਾ, ਤੇ ਚੈੱਕ ਕੀਤਾ ਸੀ ਤੇ ਬਹੁਤ ਹੀ ਘਟੀਆ ਬ੍ਰਾਂਡ ਇਸ ਤਰ੍ਹਾਂ ਹੀ। ਉਹ ਕਹਿੰਦੇ ਲੜ ਪਏ ਨੇ, ਉਹ ਕਹਿੰਦੇ ਕਿ ਇਸ ਤੋਂ ਚੰਗਾ ਤੇ ਹੈ ਹੀ ਨਹੀਂ ਘਿਓ। ਲੋਕਾਂ ਨੂੰ ਪਤਾ ਹੀ ਨਹੀਂ ਕਿ ਚੰਗੀ ਸ਼ੈ ਹੁੰਦੀ ਕੀ ਹੈ। ਹਾਂ, ਤੇ ਹੈ ਹੀ ਨਹੀਂ, ਪਤਾ ਹੀ ਨਹੀਂ, ਤੇ ਫਿਰ ਮੈਂ ਰਾਣਾ ਸਾਹਿਬ F6, ਮੈਂ ਉਸ ਰੈਸਟੋਰੈਂਟ ਦਾ ਨਾਮ ਨਹੀਂ ਜ਼ਾਹਰ, ਉਹਨਾਂ ਦੀ ਫਿਰ ਰਿਪਿਊਟ ਦਾ ਮਸਲਾ। F6 ਮੈਂ ਇੱਕ ਰੈਸਟੋਰੈਂਟ ਤੋਂ ਅਸੀਂ ਦੋਸਤ ਬੈਠੇ ਸੀ, ਚੈੱਕ ਕੀਤਾ ਸੀ, ਉਹ ਵੀ ਬੜਾ ਮਸ਼ਹੂਰ ਚੇਨ ਆ ਉਹ। ਉਹਨਾਂ ਦਾ ਜਦੋਂ ਉਹਨਾਂ ਨੂੰ ਪੁੱਛਿਆ, ਉਹ ਵੇਟਰ ਨੂੰ ਪਤਾ ਨਹੀਂ ਸੀ, ਉਹਨੇ ਲਿਆ ਉਹਦਾ ਪੈਕਟ ਕੱਢ ਕੇ ਨਾ, ਤੇ ਉਹ ਦੇਖਿਆ ਉਹ ਬੜੀ ਗੰਦੀ ਕੰਪਨੀ ਕੋ ਮੁਲਤਾਨ ਬਣਦਾ। ਓਏ ਹੋਏ, ਠੀਕ ਹੈ ਨਾ, ਮੁਲਤਾਨ ਦਾ ਵੀ ਅੱਗੇ ਸਭ ਹੈ। ਜਿਹੜੇ ਫੈਂਸੀ ਰੈਸਟੋਰੈਂਟ ਨੇ ਨਾ ਇਸਲਾਮਾਬਾਦ ਦੇ ਵੱਡੇ F6 ਤੇ F7, ਉਹ ਮੈਂ ਵੇਖਿਆ। ਇੱਕ ਵਾਕਿਆ ਹੋਇਆ ਤੁਹਾਨੂੰ ਸੁਣਾਵਾਂ। ਇੱਕ ਸਾਡਾ ਇਕੱਠੇ ਸਾਂ, ਉਹ ਮੋਟਰਵੇ 'ਤੇ ਹੋਇਆ ਸੀ ਕਲਰ ਕਾਰ। ਉਹ ਦੋਵਾਂ ਨੇ ਇੱਕੋ ਹੀ ਹਰਕਤ ਕੀਤੀ ਸੀ। ਉਹ ਤੁਹਾਨੂੰ ਕਲਰ ਕਾਰ ਵਾਲੀ ਹਰਕਤ ਯਾਦ ਹੈ? ਨਹੀਂ, ਮੈਨੂੰ
ਭੁੱਲ ਗਿਆ ਸ਼ਾਇਦ ਵਾਕਿਆ ਥੋੜਾ। ਹੈ ਉਹ ਜਦੋਂ ਉਸ ਖਾਣੇ ਦਾ ਆਰਡਰ ਦਿੱਤਾ ਕਿ ਭਈ ਇਹ ਤੂੰ ਬਣਾ ਦੇ, ਕੋਈ ਪਰਾਠੇ ਪੁਲਠੇ ਬਣਾ ਦੇ, ਆਮਲੇਟ ਬਣਾ ਦੇ, ਤੇ ਹਾਂ ਉਹ ਸਪਰੇਅ ਕੀਤਾ ਉਹਨੇ ਨਾ। ਉਹ ਕੋ ਕੀੜੇ ਮਾਰ ਸਪਰੇਅ ਉਹਨੇ ਉਹਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ। ਹਾਂ ਬਿਲਕੁਲ ਤੇ ਬਿਲਕੁਲ ਉਹਨੂੰ ਯਾਦ ਕੋਈ ਆ। ਆਈਡੀਆ ਹੀ ਨਹੀਂ ਕਿ ਇਹ ਕੀ ਜ਼ਹਿਰ ਜਿਹੜਾ ਉਹ ਨਾਲ ਸਪਰੇਅ ਕਰੀ ਜਾ ਰਿਹਾ। ਉਹ ਕਹਿੰਦੇ ਜੀ ਇਹ ਤੇ ਚੰਗਾ ਹੈ ਤੇ ਸਫਾਈ ਹੋ ਜਾਏਗੀ। ਇਹੀ ਹਰਕਤ ਤੇ ਇਹੀ ਜਵਾਬ ਇੱਕ ਬੜੇ ਆਲਾ ਤੇ ਮਹਿੰਗੇ ਜਿਹੜਾ ਕੈਫੇ ਹੈ ਨਾ ਇਸਲਾਮਾਬਾਦ, ਉਹਦੇ ਮਾਲਕ ਨੇ ਕੀਤਾ। ਉਹਨੂੰ ਕਿਹਾ ਕਿ ਯਾਰ ਇਹ ਮੱਖੀ ਹੈ ਤੇ ਇਹਨਾਂ ਨੂੰ ਲਿਆ ਕੇ ਨਾ, ਨਹੀਂ ਰੈਕਟ ਨਹੀਂ ਹੁੰਦਾ ਉਹਦੇ ਨਾਲ ਉਹਨੂੰ ਮਾਰ। ਇਲੈਕਟ੍ਰੀਕਲ ਉਹ ਮਾਲਕ ਜਿਹੜਾ ਨਾ ਮੁਲਾਜ਼ਮ ਨੂੰ ਕਿਹਾ, ਵੇਟਰ ਨੂੰ, ਤੇ ਉਹ ਜਨਾਬ ਸਪਰੇਅ ਲਿਆ ਕੇ ਨਾ ਰੋਟੀ ਥੱਲੇ ਪਈ ਹੈ ਤੇ ਸਪਰੇਅ ਸ਼ੁਰੂ ਹੋ ਗਿਆ। ਉਹ ਕਹਿੰਦੇ ਜੀ ਇਹ ਜ਼ਿਆਦਾ ਇਫੈਕਟਿਵ ਹੈ। ਹਾਂ ਅਸਲ ਇਹ ਚੀਜ਼ਾਂ ਤਾਂ ਦੇਖੋ ਹੈ ਤੇ ਬਿਲਕੁਲ ਬੁਨਿਆਦੀ ਚੀਜ਼ਾਂ, ਹਾਂ ਕਿਉਂਕਿ ਇਹਨਾਂ ਨੂੰ ਆਈਡੀਆ ਨਹੀਂ ਕਿ ਹਾਂਜੀ। ਕਰਨਾ ਕੀ। ਫਿਰ ਉਸ ਤੋਂ ਬਾਅਦ ਤੇ ਮੈਂ ਉਸ ਜਗ੍ਹਾ ਤੇ ਜਾਣਾ ਹੀ ਛੱਡ। ਕਾਨੂੰਨ ਤਾਂ ਇਹ ਕਹਿੰਦਾ ਕਿ ਜਿਹੜੇ ਤੁਹਾਡੇ ਕਿਚਨ 'ਚ ਕੰਮ ਕਰਨੇ ਲੋਕ ਆ ਉਹਨਾਂ ਦੇ ਟੈਸਟ ਵੀ ਹੋਣੇ ਚਾਹੀਦੇ, ਇੱਕ ਹਾਂ, ਹੈਪੇਟਾਈਟਸ ਦੇ ਬਿਲਕੁਲ। ਮਰੀਜ਼ ਤਾਂ ਨਹੀਂ, ਇੱਕ ਹੋਰ ਐਸੀ ਮਰੀਜ਼ ਤਾਂ ਨਹੀਂ, ਟੀਬੀ ਇਹ ਉਹ ਸਾਰਾ। ਹੂੰ। ਲੇਕਿਨ ਇੱਥੇ ਕੌਣ ਜੀ ਸਾਹਿਬ ਇੱਕ ਗੱਲ ਤੁਸੀਂ ਦੱਸੋ, ਤੁਸੀਂ ਉਹਦੇ ਤੇ ਬੜੀ ਚੰਗੀ ਰੋਸ਼ਨੀ ਪਾਉਂਦੇ ਹੋ ਕੋਇਟਾ ਚਾਏ ਖਾਨੇ ਦੇ ਉੱਤੇ। ਹਾਂਜੀ ਦੁੱਧ ਇਹਨਾਂ ਆਉਂਦਾ ਕਿੱਥੋਂ ਹੈ, ਕੋਈ ਦੁੱਧ ਹੀ ਨਹੀਂ ਨਜ਼ਰ ਆਉਂਦਾ। ਤੇ ਕਰਾਚੀ ਵਿੱਚ ਵੀ ਇੰਨੇ ਹੈ ਬਣੇ ਨੇ ਕੈਫੇ ਸ਼ੈਫੇ, ਪਰਾਠੇ ਸ਼ਰਾਠੇ, ਇੰਨਾ ਦੁੱਧ ਕਰਾਚੀ 'ਚੋਂ ਆਉਂਦਾ ਕਿੱਥੇ? ਇੰਨੀ ਤੇ ਮੱਝਾਂ ਨਹੀਂ ਹੋਣੀਆਂ। ਇਹਦੇ ਉੱਤੇ ਵੀ ਰੋਸ਼ਨੀ ਪਾਓ ਬਿਲਕੁਲ। ਕਿ ਇਹਦੀ ਪੂਰੀ ਕੀ ਸੈਂਸ ਕੀ ਹੈ ਇਹਦੇ ਪਿੱਛੇ, ਇਹ ਹੁੰਦਾ ਕੀ ਹੈ, ਚੱਲਦੇ ਕਿਸ ਤਰ੍ਹਾਂ ਨੇ। ਇਹ ਕਰਾਚੀ ਵਿੱਚ ਇਹ ਗੋਸ਼ਤ ਕਿੱਥੋਂ ਆਉਂਦਾ ਹੈ ਨਾ, ਤੇ ਲਾਹੌਰ ਵਿੱਚ ਕਿੱਥੋਂ ਆਉਂਦਾ ਹੈ ਨਾ। ਬਿਲਕੁਲ ਇਸ ਤਰ੍ਹਾਂ ਹੀ ਹੈ ਇਹ ਬਿਲਕੁਲ। ਮੈਂ ਤਾਂ ਰਾਣਾ ਸਾਹਿਬ ਰੋਸ਼ਨੀ ਪਾਉਂਦਾ। ਇਹ ਦੇਖੋ ਜਿਹੜੀ ਦੁੱਧ ਦੀ ਗੱਲ ਹੈ ਨਾ, ਪਹਿਲਾਂ ਇੱਕ ਸਾਡਾ ਪੰਜਾਬੀ ਦੋਸਤ ਆ, ਉਹਦਾ ਇੱਕ ਬੜਾ ਮਸ਼ਹੂਰ ਮੁਹਾਵਰਾ ਇਹਦੇ ਤੇ। ਹਾਂ ਉਹ ਕਹਿੰਦਾ ਮੇਰੀ ਰਿਸਰਚ ਆ ਕਿ ਜਿਹੜਾ ਦੁੱਧ ਆ ਨਾ, ਇਹ ਲਾਹੌਰ ਹੋਵੇ, ਫੈਸਲਾਬਾਦ ਹੋਵੇ, ਪਿੰਡੀ ਹੋਵੇ, ਕਰਾਚੀ ਹੋਵੇ, ਇਸਲਾਮਾਬਾਦ ਹੋਵੇ, ਇਹ ਦੁੱਧ ਚੁੰਗੀ ਸ਼ਾਇਦ ਹੀ ਨਹੀਂ ਟੱਪਦਾ ਅੱਛਾ ਦੁੱਧ ਜਿਹੜਾ। ਹਾਂ ਹਾਂ ਕਹਿੰਦਾ, ਔਰ ਉਹਦੀ ਗੱਲ ਬਿਲਕੁਲ ਸਹੀ ਆ ਕਿ ਇਹ ਇੰਨੀ ਜ਼ਿਆਦਾ ਸਾਡੀ ਹੁਣ ਮਤਲਬ 25-26 ਕਰੋੜ ਆਬਾਦੀ ਆ, ਇਸ ਤੋਂ ਵੀ ਸ਼ਾਇਦ ਜ਼ਿਆਦਾ ਹੋਏ, ਇੰਨੀ ਵੱਡੀ ਜਿਹੜੀ ਮਾਰਕੀਟ ਆ, ਕੰਜ਼ਿਊਮਰ ਮਾਰਕੀਟ, ਲੋਕਾਂ ਨੂੰ ਦੁੱਧ ਚਾਹੀਦਾ, ਉਹ ਸਾਡੀ ਜਿਹੜੀ ਹੁਣ ਲਾਈਫ ਸਟਾਕ ਆ ਪੂਰੀ ਨਹੀਂ ਕਰ ਸਕਦਾ। ਲੇਕਿਨ ਪੂਰੀ ਹੋ ਰਹੀ ਹੈ। ਪੂਰੀ ਇਸ ਤਰ੍ਹਾਂ ਹੀ ਹੋ ਰਹੀ ਹੈ ਕਿ ਉਹ ਸ਼ਹਿਰਾਂ ਜਿਹੜੀ ਹੁਣ ਮੈਂ ਇਸਲਾਮਾਬਾਦ ਦੀ ਇੱਕ ਮਿਸਾਲ ਦੱਸਾਂ, ਇਸਲਾਮਾਬਾਦ ਦੇ ਜਿੰਨੇ ਮਰਕਜ਼ਾਂ ਜਿੰਨੀਆਂ ਮਾਰਕੀਟਾਂ, ਇਹਨਾਂ 'ਚ 80-90% ਜਿਹੜਾ ਦੁੱਧ ਆ ਉਹ ਜਾਲੀ ਹੁੰਦਾ। ਉਹ ਕੈਮੀਕਲ ਨਾਲ ਬਣਦਾ, ਬਿਲਕੁਲ, ਉਹ ਮੁਖਤਲਿਫ ਕਿਸਮ ਦੀ ਮਸ਼ੀਨਾਂ ਨਾਲ, ਸਰਫ ਨਾਲ, ਇੱਕ ਵੇ ਪਾਊਡਰ ਹੁੰਦਾ ਉਹਦੇ ਨਾਲ ਬਣਦਾ। ਲੇਕਿਨ ਅੱਛਾ ਮੈਂ ਉਹ ਦੂਸਰਾ ਕਿ ਜਿਹੜੀ ਇਸਲਾਮਾਬਾਦ ਦੀ ਫੂਡ ਅਥਾਰਟੀ ਨਾ, ਇਹ ਸਭ ਤੋਂ ਜ਼ਿਆਦਾ ਇਨਐਫੀਸ਼ੀਐਂਟ ਹੈ। ਮੈਂ ਤੁਹਾਨੂੰ ਦੱਸਾਂ, ਇਹਦਾ ਕੋਈ ਇਸ ਉੱਤੇ ਕੰਮ ਹੀ ਨਹੀਂ ਹੈ। ਇਹਨਾਂ ਨੇ ਕਦੀ ਚੈੱਕ ਨਹੀਂ ਕੀਤਾ। ਇੱਕ ਵੀਡੀਓ ਆਈ ਸੀ ਬਕਾਇਦਾ, ਇਹ ਉਹ ਕਿਸੇ ਇਹਨਾਂ ਨੇ ਸ਼ਾਇਦ ਫੜਿਆ ਸੀ ਉਦੋਂ ਇੱਕ ਬੰਦਾ, ਉਹਨੇ ਦੱਸਿਆ ਸੀ ਕਿ ਮੈਂ ਸਾਰੀਆਂ ਇਸਲਾਮਾਬਾਦ ਦੀ ਮਾਰਕੀਟ ਉਹ ਕੈਮੀਕਲ ਨਾਲ ਦੁੱਧ ਬਣਾ ਰਿਹਾ ਸੀ, ਔਰ ਲੋਕ ਦੁੱਧ ਵੇਚ ਰਹੇ। ਅਗਰ ਇਹ ਚੈੱਕ ਕਰਨ, ਇਹਦਾ ਦਾ ਪ੍ਰੋਪਰ ਚੈੱਕ ਐਂਡ ਬੈਲੈਂਸ ਹੋਵੇ ਤੇ ਉਹ ਦੁੱਧ ਦੇਣਾ ਬੰਦ ਨਾ ਕਰ ਦੇਣ ਲੋਕ। ਇਸ ਨੇ ਬਾਕੀ ਸ਼ਹਿਰਾਂ ਦਾ ਇਹ ਜਿਹੜਾ ਦੁੱਧ ਹੈ ਨਾ ਕੈਮੀਕਲ ਨਾਲ ਬਣਦਾ। ਇਸ ਕਰਕੇ ਸਾਡਾ ਇੱਕ ਦੋਸਤ ਡਾਕਟਰ ਉਹ ਕਹਿੰਦਾ ਕਿ ਮੈਂ ਤੇ ਰਿਕਮੈਂਡ ਕਰਾਂਗਾ ਕਿ ਇਸ ਦੁੱਧ ਪੀਣੇ ਨਾਲੋਂ ਤੁਸੀਂ ਬਲੈਕ ਟੀ ਪੀ ਲਓ, ਉਹ ਬਿਹਤਰ ਹੈ। ਗ੍ਰੀਨ ਟੀ ਪੀ ਲਓ, ਇਹਨੂੰ ਦੁੱਧ ਨਾਲ ਦੁੱਧ ਚਲੋ ਜਾਂ ਤਾਂ ਤੁਹਾਨੂੰ ਪਤਾ ਹੋਵੇ ਨਾ ਖਾਲਸ ਹੈ, ਫਿਰ ਤਾਂ ਠੀਕ ਹੈ। ਲਾਹੌਰ ਵਿੱਚ ਇੱਕ ਵਾਰੀ ਕੰਪੇਨ ਸ਼ੁਰੂ ਹੋਈ ਸੀ, ਯਾਦ ਹੈ ਤੁਹਾਨੂੰ? ਜੀ ਬਿਲਕੁਲ। ਉਹ ਕਿਹੜੀ ਸੀ ਫੂਡ ਅਥਾਰਟੀ ਦੀ, ਉਹ ਸੀ ਆਇਸ਼ਾ ਇਸ ਤਰ੍ਹਾਂ ਦੀ। ਹਾਂ ਬਿਲਕੁਲ। ਉਹ ਇੱਕ ਉਹਨੇ ਕਿਤੇ ਕਿਤੇ ਛਾਪੇ ਉਹ ਲੇਕਿਨ ਮਾਰੇ ਵੱਡੇ ਹੋਟਲਾਂ ਦੇ ਉੱਤੇ ਤੇ ਛੋਟੇ ਹੋਟਲਾਂ ਦੇ ਉੱਤੇ। ਨਿਕਲਦਾ ਕੀ ਸੀ ਅੰਦਰੋਂ? ਗੰਦੇ ਗੋਸ਼ਤ, ਗੰਦੇ ਚਿਕਨ ਤੇ ਗੰਦੇ ਮਸਾਲੇ ਤੇ ਗੰਦੇ ਘਿਓ। ਤੇ ਉਹ ਗਈ ਹੈ ਤੇ ਫਿਰ ਮੇਰਾ ਨਹੀਂ ਖਿਆਲ ਕਿ ਕੋਈ ਉਹ ਠੀਕ ਹੋ ਗਿਆ ਹੋਣਾ, ਫਿਰ ਉਂਝ ਹੀ ਚੱਲ ਰਿਹਾ ਹੋਣਾ ਸਾਰਾ। ਇਸ ਤਰ੍ਹਾਂ ਉਹ ਬਲਕਿ ਉਹਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਓਏ ਹੋਏ, ਕਿਉਂਕਿ ਜ਼ਾਹਰ ਸਿਸਟਮ ਜਿਹੜਾ ਬਰਦਾਸ਼ਤ ਨਹੀਂ ਕਰਦਾ। ਤੇ ਇਹ ਲੇਕਿਨ ਤੁਸੀਂ ਦੇਖਿਆ ਇਸਲਾਮਾਬਾਦ ਕਦੀ ਕੋਈ ਮਾਰਕੀਟ, ਕੋਈ ਦੁੱਧ ਵਾਲੀ ਦੁਕਾਨ ਬੰਦ ਹੋਈ? ਕਦੀ ਚੈੱਕ ਹੀ ਨਹੀਂ ਹੁੰਦਾ। ਪਤਾ ਨਹੀਂ, ਮੈਨੂੰ ਨਹੀਂ ਸਮਝ ਲੱਗਦੀ ਕੋਈ ਇਹਨਾਂ ਦੀ ਕੋਈ ਮਿਲੀ ਭੁਗਤ ਆ। ਇਸ ਤਰ੍ਹਾਂ ਜਿਹੜਾ ਤੁਸੀਂ ਕੋਇਟਾ ਹੋਟਲ ਕਹਿ ਰਹੇ, ਕੋਇਟਾ ਹੋਟਲ ਦੇ ਬੋਰੇ 'ਚ ਮੋਸਟਲੀ ਜਿਹੜੇ ਲੋਕ ਉਹਨਾਂ ਦਾ ਪਰਸੈਪਸ਼ਨ ਇਹ ਆ ਕਿ ਅਸੀਂ ਇਹਨਾਂ ਕੋਲ ਦੁੱਧ ਹੀ ਕਦੀ ਨਹੀਂ ਦੇਖਿਆ ਖੜਾ ਹੋਇਆ। ਇਹ ਸਪਲਾਈ ਕਿੱਥੋਂ ਲੈਂਦੇ ਆ? ਲੋਕ ਸਮਝਦੇ ਕਿ ਭੁੱਲੀ ਜਾਂਦੇ ਨੇ। ਲੋਕਾਂ ਦੀ ਪਰਸੈਪਸ਼ਨ ਇਹ ਹੈ ਕਿ ਇਹ ਵੀ ਖੁਦ ਹੀ ਬਣਾਉਂਦੇ ਆ। ਡਾਕਟਰ ਸਾਹਿਬ ਸੁੱਕਾ ਦੁੱਧ ਵੀ ਬਣਾ ਰਹੇ ਹੋ ਨਾ ਜੀ ਸਾਹਿਬ, ਤੇ ਫਿਰ ਵੀ ਠੀਕ ਹੈ। ਬਿਲਕੁਲ, ਉਹ ਵੀ ਹੈਲਦੀ ਹੁੰਦਾ। ਚਲੋ ਪਾਣੀ ਗੰਦਾ ਹੋਏਗਾ ਨਾ, ਦੁੱਧ ਤੇ ਠੀਕ। ਇਹ ਤੇ ਉਹ ਦੁੱਧ ਪਾਉਣ ਦੀ ਵੀ ਕੋਈ ਜ਼ਹਿਮਤ ਹੀ ਨਹੀਂ ਕਰਦੇ। ਤੇ ਉਹ ਦੇਖੋ ਇੰਨੇ ਕੋਇਟਾ ਹੋਟਲ ਹੈ, ਇਹਨਾਂ ਨੂੰ ਕਦੀ ਕਿਸੇ ਨੇ ਚੈੱਕ ਕੀਤਾ ਨਹੀਂ। ਇਹ ਗੰਦੇ ਆਇਲ ਯੂਜ਼ ਕਰਦੇ ਆ, ਗੰਦਾ ਦੁੱਧ ਯੂਜ਼ ਕਰਦੇ ਆ, ਠੀਕ ਹੈ ਨਾ। ਉਹ ਕਦੀ ਕਿਸੇ ਅਥਾਰਟੀ ਨੇ ਮਤਲਬ ਇੱਥੇ ਕੋਈ ਸਿਸਟਮ ਨਹੀਂ। ਇੱਥੇ ਬਸ ਇਹ ਹੈ ਕਿ ਜਿਹੜਾ ਕੋਈ ਮਿਨਿਸਟਰ ਨੇ ਕੋਈ ਉੱਥੋਂ ਕੋਈ ਐਕਸ਼ਨ ਲੈ ਲਿਆ, ਅੱਗੇ ਥੱਲੇ ਕਹਿ ਦਿੱਤਾ ਡੀਸੀ ਨੂੰ, ਕਮਿਸ਼ਨਰ ਨੂੰ, ਉੱਥੇ ਹੱਲਾ ਲੱਲਾ ਹੋ ਜਾਏਗੀ, ਜਨਾਬ ਚੁੱਕ ਲਓ, ਫੜ ਲਓ, ਇਹ ਉਹ ਕੋਈ ਉੱਪਰੋਂ ਕੋਈ ਕੰਪੇਨ ਆਈ, ਠੀਕ। ਅਦਰਵਾਈਜ਼ ਕਿਹੜਾ ਰੂਟੀਨ ਨਾਲ ਕੋਈ ਅਦਾਰਾ ਆਪਣਾ ਕੰਮ ਨਹੀਂ ਕਰਦਾ। ਬਿਲਕੁਲ ਨਹੀਂ। ਔਰ ਲੋਕਾਂ ਦੀ ਜਿਹੜੀ ਹੈਲਥ, ਇਸ ਤਰ੍ਹਾਂ ਹੀ ਜਿਹੜੀਆਂ ਮਿਰਚਾਂ ਮਿਰਚਾਂ ਇਹ ਉਹ ਇਹਨਾਂ 'ਚ ਬੜੀ ਮਿਲਾਵਟ ਹੁੰਦੀ। ਮਿਰਚਾਂ ਜਿਹੜੀ ਹੈ ਚਾਵਲਾਂ ਦੀ ਜਿਹੜੀ ਹੁੰਦੀ ਨਹੀਂ, ਉਹਨੂੰ ਫੱਕ ਕਹਿੰਦੇ, ਉਹ ਹਰ ਮਿਰਚ ਹੁੰਦੀ, ਹਰ ਜਿਹੜੀ ਬਾਜ਼ਾਰੋਂ ਮਿਲਦੀ। ਇਸ ਤੇ ਟੀਵੀ ਤੇ ਬੜੇ ਪ੍ਰੋਗਰਾਮ ਆਉਂਦੇ ਨੇ ਕਰਾਚੀ 'ਚ, ਦੇਖਦੇ ਨਹੀਂ ਤੁਸੀਂ?
ਕੋਈ ਇਕਰਾਰੁਲ ਹਸਨ ਹੈ, ਕੋਈ ਨਵਾਂ ਜਿਹੜਾ ਜਰਨਲਿਸਟ ਬਣਦਾ ਹੈ ਨਾ, ਉਹ ਪਹੁੰਚ ਜਾਂਦਾ ਜਿੱਥੇ ਚਾਰ ਮੁਰੱਬੇ ਬਣ ਰਹੇ ਨੇ, ਮਸਾਲੇ ਬਣ ਰਹੇ ਨੇ। ਹਾਂ ਤੇ ਮੁਸਲਸਲ ਅਸੀਂ ਕਈ ਸਾਲਾਂ ਤੋਂ ਵੇਖੀ ਜਾ ਰਹੇ ਹਾਂ, ਦਿਹਾਈਆਂ ਤੋਂ ਵੇਖੇ ਜਾ ਰਹੇ ਹਾਂ। ਬਿਲਕੁਲ। ਉਹ ਜਾਂਦੇ ਨੇ, ਛਾਪਾ ਮਾਰਦੇ ਨੇ, ਤੇ ਉਹ ਕੋਲਡ ਡਰਿੰਕਸ ਤੱਕ ਜਾਲੀ ਬਣ ਰਹੇ ਹੁੰਦੇ ਨੇ, ਤੇ ਉਹ ਬੜੇ ਗੰਦੇ ਮਟੀਰੀਅਲ ਨਾਲ ਬਣ ਰਹੇ ਹੁੰਦੇ ਨੇ। ਲੇਕਿਨ ਰੁਕਿਆ ਨਹੀਂ, ਇਹਦਾ ਮਤਲਬ ਨਹੀਂ ਰੁਕਿਆ ਇਹ ਸਾਫੀ ਦੇ ਲਈ ਚਾਂਦੀ ਲੱਗੀ ਹੈ। ਜਦੋਂ ਨਵਾਂ ਸਾਫੀ ਹੁੰਦਾ ਜਾ ਕੇ ਜਿਹੜੇ ਨਵੇਂ ਛਾਪਾ ਸਾਫੀ ਮਾਰਦਾ ਕ੍ਰਾਈਮ ਰਿਪੋਰਟਰ ਵਗੈਰਾ ਜੇ ਉਹਨਾਂ ਦੀ ਬਸ ਚਾਂਦੀ ਲੱਗ ਜਾਂਦੀ, ਅਦਰਵਾਇਜ਼ ਕੰਮ ਨਹੀਂ ਰੁਕਦਾ। ਕੰਮ ਨਹੀਂ ਰੁਕਦਾ। ਔਰ ਇਹ ਅਸਲ ਅਦਾਰਿਆਂ ਨੂੰ ਚਾਹੀਦਾ ਨਾ, ਇੱਥੇ ਕੋਈ ਅਦਾਰਾ ਹੈ ਹੀ ਨਹੀਂ। ਪੰਜਾਬ ਫੂਡ ਅਥਾਰਟੀ ਕੁਛ ਨਾ ਕੁਛ ਕੰਮ ਕਰ ਰਹੀ ਹੈ, ਲੇਕਿਨ ਉਹ ਵੀ ਇਤਨਾ ਬੜਾ ਸੂਬਾ ਵਾ, ਔਰ ਉਹਨਾਂ ਦੀ ਮਤਲਬ ਥੋੜਾ ਨੰਬਰ ਆ, ਉਹ ਕਿੰਨਾ ਕਰ ਸਕਦੀ। ਤੇ ਉਹ ਮਤਲਬ ਤੇ ਚਲੋ ਇਹ ਤੇ ਗੱਲਾਂ ਹੈ ਨੇ। ਚਲੋ ਇੱਕ ਤੇ ਹੋ ਗਿਆ ਨਾ, ਤੁਸੀਂ ਕਿੰਨਾ ਕੁ ਕੰਮ ਕਰ ਸਕਦੀ। ਹੁਕੂਮਤਾਂ ਨੂੰ ਇੱਥੇ ਕਿੱਥੇ ਲਾਇਆ ਹੋਇਆ ਨਾ। ਅਨਸਾਰ ਅਬਾਸੀ ਦਾ ਤੁਸੀਂ ਜ਼ਿਕਰ ਕਰ ਰਹੇ ਸੋ ਜੀ, ਕਿ ਉਹਨੂੰ ਮਰੀ ਦੇ ਖਾਣੇ ਤੇ ਗੰਦੇ ਚੰਗੇ ਲੱਗਦੇ ਨੇ, ਉਹਦੇ ਤੇ ਡਿਫੈਂਸ ਲਈ ਆ ਗਿਆ। ਤੇ ਜਿਹੜਾ ਬੰਦਾ ਰੋਟੀ ਛੋਟੀ ਖਾ ਕੇ ਜਿਮ ਚਲਾ ਜਾਵੇ, ਉਹ ਕਹਿੰਦਾ ਜੀ ਉੱਧਰ ਜ਼ਰਾ ਪਰਦਾ ਹੋਣਾ ਚਾਹੀਦਾ। ਇਹ ਅਜੀਬ ਗੱਲ ਹੈ ਯਾਰ। ਉਹ ਵੀ ਨਵੀਂ ਇੱਕ ਡਿਬੇਟ ਸ਼ੁਰੂ ਕਰ ਦਿੱਤੀ। ਹਾਂ, ਇਹ ਕੋਈ ਇਹਨਾਂ ਨੂੰ ਕੋਈ ਕੰਮ ਕੋਈ ਨਹੀਂ ਇਸ ਤਰ੍ਹਾਂ ਦੀ ਗੱਲਾਂ ਕਰਨ ਤੋਂ ਇਲਾਵਾ। ਤੈਨੂੰ ਸ਼ਰਮ ਆਉਂਦੀ ਹੈ ਤੇ ਤੂੰ ਦੀਵਾਰ ਵੱਲ ਮੂੰਹ ਕਰਕੇ ਜਿਮ ਕਰ ਲਿਆ ਕਰ। ਹਾਂ, ਇਹ ਵੀ ਕਿਸੇ ਬੰਦੇ ਨੇ ਲਿਖਿਆ ਸੀ ਐਕਸ ਤੇ। ਹਾਂ, ਤੇ ਹਾਂ, ਇਹ ਵੀ ਕਿ ਮਤਲਬ ਸਾਡੇ ਦੇਖੋ ਨਾ, ਇੱਕ ਸੁਸਾਇਟੀ ਜਿਹੜੀ ਆ, ਉਹ ਕੋਈ ਬੇਹਯਾਈ ਦਾ ਵੀ ਇਹਨਾਂ ਨੂੰ ਕੋਈ ਬੜਾ, ਤੁਹਾਨੂੰ ਪਤਾ ਇੱਕ ਐਂਬੀਗੂਅਸ ਜਿਹਾ ਵਰਡ ਆ, ਕਿ ਉਹਦੀ ਕੋਈ ਡੈਫੀਨੇਸ਼ਨ ਨਾ ਕੋਈ, ਉਹ ਜਿਹੜਾ ਦਿਲ ਕਰਦਾ ਉੱਤੇ ਲਾ ਗੋਸ਼ਤ ਖਵਾਈ ਜਾਣ, ਕੁੱਤੇ ਮਾਰ ਕੇ ਖਵਾਈ ਜਾਣ, ਹੈ ਜੀ, ਗੰਦੀ ਚਰਬੀ ਵਾਲੇ ਖਾਣੇ ਖਵਾਈ ਜਾਣ, ਜਾਲੀ ਮਿਰਚਾਂ ਵਾਲੇ ਖਾਣੇ ਖਵਾਈ ਜਾਣ। ਲੇਕਿਨ ਇਹ ਕਿ ਭਾਰਤ ਜਿਮ ਵਿੱਚ ਉਹਨਾਂ ਦਾ ਉਹ ਵੱਖਰੀਆਂ ਮਰਦ ਔਰਤਾਂ ਇਕੱਠੇ ਜਿਮ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਉੱਤੇ ਬੜੀ ਮਤਲਬ ਬੇਹਯਾਈ ਫੈਲ ਰਹੀ ਹੈ। ਕਿ ਸੋਸਾਇਟੀ ਹੈ, ਇਹਨੂੰ ਸੋਸਾਇਟੀ ਨੂੰ ਅੱਗੇ ਵਧਣ ਦਿਓ। ਲੋਕਾਂ ਨੂੰ, ਅਗਰ ਲੋਕ ਆਪਣੇ ਆਪ ਨੂੰ ਕੰਫਰਟੇਬਲ ਸਮਝਦੇ ਆ, ਅਗਰ ਆਪਣੇ ਕੋਈ ਕੰਫਰਟੇਬਲ ਨਹੀਂ ਸਮਝੇਗਾ, ਉਹ ਖੁਦ ਡਿਸਾਈਡ ਆਪਣਾ ਡਿਸੀਜਨ ਕਰ ਲਏਗਾ ਕਿ ਉਹਨੇ ਉੱਥੇ ਨਹੀਂ ਕਰਨਾ। ਅਗਰ ਕੋਈ ਸਮਝਦਾ ਜਾਂਦਾ ਤਾਂ ਲੋਕਾਂ ਨੂੰ ਕਰਨ ਦੇ। ਉਹਦੇ 'ਚ ਮਤਲਬ ਜਿਹਨਾਂ ਚੀਜ਼ਾਂ 'ਤੇ ਸਟੇਟ ਦੀ ਰਿਸਟ੍ਰਿਕਸ਼ਨ ਹੋਣੀ ਚਾਹੀਦੀ, ਉਹਨਾਂ 'ਤੇ ਕੋਈ ਗੱਲ ਨਹੀਂ ਕਰਦਾ। ਜਿਹਦੇ ਸਟੇਟ ਦਾ ਚੈੱਕ ਹੋਣਾ ਚਾਹੀਦਾ। ਜਿਹੜੀ ਅਨਨੈਸੈਸਰੀ ਚੀਜ਼ਾਂ, ਉਹ 'ਤੇ ਸਟੇਟ ਨੂੰ ਕਹਿੰਦੇ ਕਿ ਬਈ ਇਹਨੂੰ ਚੈੱਕ ਕਰੋ, ਇਹ ਕਿਉਂ ਹੋ ਰਿਹਾ, ਬੇਹਯਾਈ ਕਿਉਂ ਫੈਲ ਰਹੀ ਮੁਆਸ਼ਰੇ 'ਚ। ਉੱਥੇ ਸ਼ੁਕਰ ਹੈ ਇਨਸਾਰ ਬਾਸੀ ਅਫਨਾਈਨ ਪਾਰਕ ਵਾਕ ਨਹੀਂ ਕਰਦਾ। ਉੱਥੇ ਕਹੇਗਾ ਕੁੜੀਆਂ ਵੀ ਉੱਥੇ ਕਰ ਰਹੀਆਂ ਹੁੰਦੀਆਂ, ਉਹ ਵੀ ਉੱਥੇ ਇਕੱਠੀਆਂ ਕਰਦੀਆਂ, ਉਹ ਫਿਰ ਬੇਹਯਾਈ ਹੈ। ਬੰਦੇ ਵੀ ਕਰ ਰਹੇ ਹੁੰਦੇ ਨੇ, ਇਹ ਵੱਖਰੇ ਵੱਖਰੇ ਕਿਉਂ ਨਹੀਂ ਕਰਦੇ? ਉਹ ਫਿਰ ਕੱਲ ਨੂੰ ਤਾਂ ਕਹਿਣਗੇ ਰੈਸਟੋਰੈਂਟਾਂ ਤੇ ਰੋਟੀਆਂ ਵੀ ਇਕੱਠੀਆਂ ਖਾਂਦੇ ਲੋਕ, ਬੰਦੇ ਬੁੜੀਆਂ। ਇਹ ਤੇ ਜਮੀਅਤ ਬੇਹਯਾਈ ਹੈ। ਇਹ ਜਮੀਅਤ ਪੰਜਾਬ ਯੂਨੀਵਰਸਿਟੀ ਕਰਦੀ ਸੀ, ਮੁੰਡੇ ਤੇ ਕੁੜੀਆਂ ਬਹਿ ਕੇ ਨਾ ਗੱਲ ਕਰ ਸਕਦੇ, ਨਾ ਰੋਟੀ ਖਾ ਸਕਦੇ ਸਨ। ਹਾਂ, ਤੇ ਉਹ ਸ਼ਾਪਿੰਗ ਸੈਂਟਰ ਚਾਹੀਦਾ ਸੀ, ਤੇ ਉਹ ਨਜ਼ਰ ਰੱਖੀ ਹੁੰਦੀ ਸੀ ਸਾਰਿਆਂ ਨੇ। ਜਮਾਤੀ ਗੁੰਡੇ ਸਨ ਸਾਰੇ, ਕਿ ਕਿਹੜਾ ਗੱਲ ਤੇ ਨਹੀਂ ਕਰ ਲਈ ਕਿਸੇ ਨੇ ਕਿਸੇ ਕੁੜੀ ਦੇ ਨਾਲ। ਤੇ ਇਹ ਅਨਸਾਰ ਬਾਸੀ ਵੀ ਉਹੀ ਹੈ ਨਾ, ਉੱਥੋਂ ਤੇ ਨਿਕਲੇ। ਇਹ ਤੇ ਇਸ ਤਰ੍ਹਾਂ ਦੀ ਗੱਲਾਂ ਕਰਦੇ ਆ ਕਿ ਤੇ ਲੋਕਾਂ ਨੂੰ ਆਪਣੇ ਘਰਾਂ 'ਚ ਵੀ ਵਹਿਮ ਹੋ ਜਾਏਗਾ, ਇਕੱਠੇ ਕੁੜੀਆਂ ਮੁੰਡੇ ਇਕੱਠੇ। ਬਸ ਫੀਲਡ ਮਾਰਸ਼ਲ ਸਾਹਿਬ ਕੋਸ਼ਿਸ਼ ਕਰ ਰਹੇ ਨੇ ਪਾਕਿਸਤਾਨ ਨੂੰ ਅੱਗੇ ਲੈ ਕੇ ਜਾਣ ਦੀ, ਹੈ ਜੀ। ਤੇ ਲੇਕਿਨ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ, ਫਿਰ ਇਹਨਾਂ ਦਾ ਉਹ ਕੀ ਕਰਨਗੇ? 2 ਫੁੱਟ ਅਸੀਂ ਅੱਗੇ ਜਾਂਦੇ ਹਾਂ ਤੇ ਪਿੱਛੇ ਲੈ ਜਾਂਦੇ ਆ, 5 ਫੁੱਟ ਪਿੱਛੇ ਨੂੰ ਰਿਵਰਸ ਗੇਅਰ ਲੱਗ ਜਾਂਦਾ। ਇਹਨਾਂ ਦੀ ਜਿਹੜੀ ਹੈ ਨਾ, ਉਹ ਰੱਸੀ ਕੱਟਣੀ ਪੈਣੀ ਜਿਹੜੀ ਪਿੱਛੇ ਲਿਆਂਦੀ ਨਾ, ਤਾਂ ਕਿ ਫਿਰ ਹੀ ਕੁਝ ਹੋਣਾ ਚਾਹੀਦਾ ਸਾਹਿਬ। ਅਦਰਵਾਈਜ਼ ਤੇ ਸਾਨੂੰ ਕੋਈ ਉਮੀਦ ਨਜ਼ਰ ਨਹੀਂ ਆ। ਇਸ ਤਰ੍ਹਾਂ ਹੀ ਹੈ। ਤੇ ਚਲੋ ਉਹ ਮੁਕਾਈਏ, ਗੱਲ ਮੁਕਾਈਏ, ਤੇ ਅਸੀਂ ਤੇ ਘਰ ਦਾ ਖਾਣਾ ਹੀ ਖਾਵਾਂਗੇ। ਜਿਹੜੀ ਤੁਸੀਂ ਗੱਲਾਂ ਸੁਣਾਈਆਂ ਨੇ ਨਾ, ਘਰ ਦੀ ਦਾਲ ਰੋਟੀ ਚੰਗੀ ਹੈ ਚੋਈ ਸਾਹਿਬ। ਨਿਫੇ ਦੇ ਪਾਏ ਵੀ ਬੰਦ, ਗੋਗਾ ਕੀਵੀਆ ਵੀ ਬੰਦ, ਹਰ ਸ਼ੈ ਬੰਦ। ਮਾਡਰਨ ਜਿਹੜੇ ਕੈਫੇ ਉੱਧਰ ਵੀ ਬੰਦ। ਪੀਵਾਂਗੇ ਅਸੀਂ ਕਾਲੀ ਚਾਹ, ਕਾਲੀ ਕਾਫੀ, ਘਿਓ ਲੈ ਕੇ ਆਵਾਂਗੇ ਆਪਣੀ ਮਰਜ਼ੀ ਦਾ ਮਾਰਕੀਟ ਨੂੰ, ਦਾਲ ਖਾ ਲਾਂਗੇ, ਸੁੱਕੀ ਰੋਟੀ ਖਾ ਲਾਂਗੇ, ਬਾਹਰ ਨਹੀਂ ਖਾਣਾ। ਮੈਂ ਤੇ ਤੋਬਾ ਕਰ ਲਈ। ਨਹੀਂ, ਉਹ ਤਾਂ ਰਾਣਾ ਸਾਹਿਬ ਸਹੀ ਹੈ, ਲੇਕਿਨ ਆਮ ਬੰਦੇ ਕਈ ਲੋਕਾਂ ਨੂੰ ਖਾਣਾ ਵੀ ਪੈਂਦਾ। ਇਸ ਕਰਕੇ ਮੇਰਾ ਖਿਆਲ ਹੈ ਕਿ ਥੋੜਾ ਚਲੋ ਇਲਤਜਾ ਕਰੀਏ ਕਿ ਗੌਰਮੈਂਟ ਨੂੰ, ਕਿ ਇਹਨਾਂ ਤੇ ਆਪਣਾ ਕੋਈ ਚੈੱਕ ਐਂਡ ਬੈਲੈਂਸ ਉਹਨਾਂ ਨੇ ਨਹੀਂ ਕਰਨਾ ਚਾਹੀਦਾ। ਮੈਂ ਦੱਸਿਆ ਤੇ ਕਿ ਸਾਫੀਆਂ ਨੇ ਇੰਨੇ ਅਰਸੇ ਤੋਂ ਲੱਗੇ ਨੇ, ਤੇ ਉਹ ਫਿਰ ਉਹੀ ਖਬਰ ਹੁੰਦੀ, ਰੋਜ਼ ਉਹੀ ਖਬਰ ਹੁੰਦੀ। ਘਰ ਦਾ ਹੀ ਖਾਣਾ ਸ਼ੁਰੂ ਕਰਦੇ ਫਿਰ ਇਹੀ ਹੈ। ਘਰ ਦਾ ਹੀ ਕਰੋ ਜੀ ਚੋਈ ਸਾਹਿਬ। ਸਿਹਤ ਬਣਾਓ ਆਪਣੀ, ਤੇ ਜਾਨ ਬਚਾਓ, ਸਭ ਤੋਂ ਇੰਪੋਰਟੈਂਟ ਹੈ। ਅੱਛਾ, ਤੇ ਇਹੀ ਜ਼ਰੂਰੀ ਹੈ ਜੀ। ਲਓ ਜੀ, ਮੇਰੇ ਵੱਲੋਂ ਤੇ ਅੱਲਾ ਵੇਲੀ, ਤੇ ਫਿਰ ਮਿਲਾਂਗੇ ਕੱਲ੍ਹ, ਤੇ ਕੱਲ੍ਹ ਕਰਾਂਗੇ ਗੱਲ ਸਿਆਸਤ ਦੇ ਉੱਤੇ, ਤੇ ਪੰਜਾਬ ਦੀ ਸਿਆਸਤ ਤੇ ਹੋ ਕੀ ਰਿਹਾ, ਤੇ ਮਰੀਮ ਬੀਬੀ ਦਾ ਤੇ ਬਿਲਾਵਲ ਦਾ ਸਕੋਪ ਕੀ ਹੈ, ਮੁਸਤਕਬਲ ਕੀ ਹੈ ਸਿਆਸਤ ਦੇ 'ਚ ਅੱਗੇ ਆਉਣੇ ਵਾਲੇ ਸਾਲਾਂ ਦੇ 'ਚ। ਅੱਜ ਲਈ ਇੰਨਾ ਹੀ। ਅੱਲਾ ਵੇਲੀ।